ਕਈ ਵਾਰੀ ਆ ਮੈਂ ਦੇਖਦਾ ਬੀਬੀਆਂ ਜਾ ਰਹੀਆਂ ਆਪਣੇ ਹਸਬੈਂਡ ਦੇ ਨਾਲ, ਕੋਈ ਬਹੂ ਬੇਟੀ ਜਾ ਰਹੀ ਆ, ਅਸੀਂ ਉਹਨਾਂ ਦੇ ਕੀ ਲੱਗਦੇ ਆ, ਪਰ ਉਹ ਸਾਨੂੰ ਇਉਂ ਮਿਲਦੀਆਂ ਜਿਵੇਂ ਅਸੀਂ ਉਹਨਾਂ ਦੇ ਹਮ ਜਾਏ ਸਕੇ ਭਰਾ ਹੋ ਜੇ ਜਾਵੇ। ਨਵੀਂ ਪੀੜ੍ਹੀ ਨੂੰ ਤਾਂ ਮੈਂ ਇਹੀ ਕਹਾਂਗਾ ਵੀ ਡਰਨ ਦੀ ਕੋਈ ਲੋੜ ਨਹੀਂ ਹੈਗੀ, ਕੋਈ ਐਸੀ ਗੱਲ ਨਹੀਂ। ਆਪਣਾ ਆਓ ਇੱਥੇ, ਉਹਦਾ ਵੀਜ਼ਾ ਜਿੱਥੇ ਮਰਜ਼ੀ ਜਾਓ, ਤੁਹਾਡਾ ਵੀਜ਼ਾ ਲੱਗੇਗਾ ਹੀ ਲੱਗੇਗਾ। ਜੇ ਇਹ ਗੱਲ ਹੁੰਦੀ ਤਾਂ ਪਾਕਿਸਤਾਨ ਵਾਲਿਆਂ ਨੂੰ ਵੀਜ਼ਾ ਹੀ ਕੋਈ ਨਾ ਦਿੰਦਾ ਵੀਜ਼ੇ ਦੇ ਵਿੱਚ। ਲੇਕਿਨ ਗੌਰਮੈਂਟ ਨੂੰ ਚਾਹੀਦਾ ਜਿਨ੍ਹਾਂ ਦੀ ਜੜ੍ਹਾਂ ਇੱਥੇ ਆ। ਮੈਂ ਤੇ ਆਪਣਾ ਜਿਹੜੇ ਸਾਡੇ ਬਜ਼ੁਰਗਾਂ ਨੂੰ ਕਲੇਮ ਮਿਲਿਆ ਸੀ ਉਹਦੇ ਕਾਗਜ਼ ਨਾਲ ਲੈ ਕੇ ਆਇਆ ਵੀ ਕੋਈ ਹਿੰਮਤ ਦਿਖਾਏ ਤੇ ਮੈਂ ਕਾਗਜ਼ ਦਿਖਾ ਦਿਆਂਗਾ ਗੌਰਮੈਂਟ ਨੂੰ। ਆ ਵੇਖੋ, ਮੈਂ ਕੋਈ ਜਸੂਸ ਨਹੀਂ ਹੈਗਾ ਜੇ, ਮੈਂ ਆਪਣਾ ਪਿੰਡ ਵੇਖਣ ਆਇਆ ਜੇ। ਚਲੋ ਜੀ, ਅਸੀਂ ਕੋਸ਼ਿਸ਼ ਕਰਾਂਗੇ ਆਪਣੇ ਚੈਨਲ ਦੇ ਥਰੂ ਕਿ ਤੁਹਾਨੂੰ ਵੀਡੀਓ ਬਣਾ ਕੇ ਤੁਹਾਡੇ ਪਿੰਡ ਦੀ ਤੁਹਾਡੇ ਤੱਕ ਪਹੁੰਚਾਈ ਜਾਵੇ। अस्सलाम वालेकुम जी, सत श्री अकाल, आदाब दोस्तों। मैं जे.एम राणा ਤੇ ਤੁਸੀਂ ਵੇਖ ਰਹੇ ਹੋ ਸਭ ਦਾ ਪੰਜਾਬ YouTube ਚੈਨਲ ਤੇ। ਅੱਜ ਅਸੀਂ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੈ ਨਨਕਾਣਾ ਸਾਹਿਬ ਤੇ ਸਾਡੇ ਨਾਲ ਸਿੱਖ ਯਾਤਰੀ ਨੇ ਜਿਹੜੇ ਇੰਡੀਆ ਤੋਂ ਆਏ ਨੇ। ਇਹਨਾਂ ਕੋਲੋਂ ਪੁੱਛਾਂਗੇ ਕਿ ਇਹਨਾਂ ਨੂੰ ਇੱਥੇ ਆ ਕੇ ਕਿਸ ਤਰ੍ਹਾਂ ਦਾ ਲੱਗਿਆ ਤੇ ਇਹਨਾਂ ਦਾ ਇੱਥੇ ਕਿੰਨੇ ਦਿਨ ਦਾ ਟੂਰ ਹੈ ਤੇ ਕਿੱਥੇ ਕਿੱਥੇ ਘੁੰਮ ਕੇ ਆਏ ਨੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਕੀ ਹਾਲ ਚਾਲ ਹੈ ਤੁਹਾਡਾ? ਠੀਕ ਆ ਜੀ। ਪਹਿਲਾਂ ਤਾਂ ਮੈਂ ਤੁਹਾਡੇ ਚੈਨਲ ਦਾ ਧੰਨਵਾਦ ਕਰਦਾ, ਤੁਸੀਂ ਸਾਡੇ ਨਿਮਾਣੇ ਜਿਹੇ ਬੰਦਿਆਂ ਦੀ ਇੱਕ ਇੰਟਰਵਿਊ ਲੈ ਰਹੇ ਆ ਤੇ ਇਹ ਮੇਰੀ ਇਸ ਚੈਨਲ ਦੇ ਜਰੀਏ ਜਿਹੜੀ ਆਵਾਜ਼ ਆ ਸਾਰੀ ਆਵਾਮ ਤੱਕ ਪਹੁੰਚੂਗੀ। ਸਰਦਾਰ ਜੀ, ਨਾਮ ਕੀ ਤੁਹਾਡਾ? ਮੇਰਾ ਨਾਮ ਜਗਦੀਪ ਸਿੰਘ, ਪਿੰਡ ਡੰਗੀਆਂ, ਤਹਿਸੀਲ ਜਗਰਾਓਂ, ਜ਼ਿਲ੍ਹਾ ਲੁਧਿਆਣਾ। ਜ਼ਿਲ੍ਹਾ ਲੁਧਿਆਣਾ। ਤੇ ਤੁਹਾਡੇ ਬਜ਼ੁਰਗ ਉੱਥੋਂ ਦੇ ਹੀ ਸਨ ਕਿ ਇੱਥੋਂ ਗਏ ਸਨ? ਸਾਡੇ ਬਜ਼ੁਰਗ 47 ਤੋਂ ਨਾ ਕਾਫੀ ਦੇਰ ਪਹਿਲਾਂ ਸਿੰਘਾ ਸਾਈ ਦੇ ਸਮੇਂ 'ਚ, ਮਹਾਰਾਜਾ ਰਣਜੀਤ ਸਿੰਘ ਦੇ ਸਮੇਂ 'ਚ ਇੱਥੋਂ ਚੂੜਕਾਣੇ ਤੋਂ ਉੱਠ ਕੇ ਗਏ ਆ। ਬਿਰਕਾਂ ਸੀ। ਅੱਛਾ, ਬਿਰਕ ਚੂੜਕਾਣੇ ਦੇ ਹੋ? ਚੂੜਕਾਣੇ ਦੇ ਬਿਰਕਾਂ ਸੀ। ਉਦੋਂ ਮਹਾਰਾਜਾ ਰਣਜੀਤ ਸਿੰਘ ਦੀ ਹੱਦ ਸੀਗੀ ਜਿਹੜੀ ਅੰਗਰੇਜ਼ਾਂ ਨਾਲ ਲੱਗਦੀ, ਜਿਹੜੀ ਸ਼ੇਰਸ਼ਾਹ ਸੂਰੀ ਮਾਰਗ ਆ, ਉਹਦੇ ਤੇ ਫਿਰ ਸਾਡਾ ਪਿੰਡ ਅੰਗਰੇਜ਼ਾਂ ਵੇਲੇ ਮਹਾਰਾਜਾ ਰਣਜੀਤ ਸਿੰਘ ਨੇ ਵਸਾਇਆ ਸੀ ਕਿ ਬਿਰਕਾ ਦਲੇਰ ਕੌਮ ਆ ਤੇ ਉੱਥੇ ਇਹ ਇੱਥੋਂ ਚੂੜਕਾਣੇ ਤੋਂ ਮਹਾਰਾਜਾ ਰਣਜੀਤ ਸਿੰਘ ਸਾਨੂੰ ਲੈ ਕੇ ਗਿਆ ਸੀ। ਅੱਛਾ ਹਾਂਜੀ। ਅੱਛਾ ਸਰਦਾਰ ਜੀ, ਵੀਜ਼ਾ ਤੁਹਾਡਾ ਆਸਾਨੀ ਨਾਲ ਲੱਗ ਗਿਆ ਕਿ ਮੁਸ਼ਕਲ ਹੋਈ? ਵੀਜ਼ਾ ਮੇਰਾ ਆਸਾਨੀ ਨਾਲ ਲੱਗ ਗਿਆ ਵੈਸੇ, ਕਿਉਂਕਿ ਮੇਰੇ ਕਾਫੀ ਵੀਜ਼ੇ ਪਹਿਲਾਂ ਵੀ ਲੱਗੇ ਸੀ। ਮੈਂ ਤਕਰੀਬਨ ਸਾਰੀ ਦੁਨੀਆ ਘੁੰਮ ਚੁੱਕਿਆ ਤੇ ਬਾਕੀ ਕੁਛ ਮਤਲਬ ਜੰਗ ਏਜ ਨੂੰ ਘੱਟ ਦਿੰਦੇ ਆ ਤੇ ਸਾਡੀ ਏਜ ਵੀ ਹੁਣ 50 ਤੋਂ ਲੰਘ ਗਈ ਆ ਤੇ ਵੀਜ਼ਾ ਆਸਾਨੀ ਨਾਲ ਮਿਲ ਗਿਆ ਜੀ। ਕਿੰਨੇ ਕੁ ਯਾਤਰੀ ਆਏ ਨੇ? ਯਾਤਰੀ ਤਕਰੀਬਨ ਅਸੀਂ 1000 ਤੋਂ ਉੱਪਰ ਆ ਜੀ, ਜੋ ਪੰਜਾਬ ਤੋਂ ਯਾਤਰੀ 2800 ਦੇ ਕਰੀਬ। ਕਿੰਨੇ ਦਿਨ ਦਾ ਫਿਰ ਵੀਜ਼ਾ ਲੱਗਾ? ਵੀਜ਼ਾ ਸਾਡਾ ਹੈਗਾ ਜੀ 26 ਤਰੀਕ ਤੱਕ, 17 ਤੋਂ 26 ਤੱਕ। ਅੱਛਾ, ਹਾਂਜੀ, 10 ਦਿਨ ਦਾ। 10 ਦਿਨ ਦਾ। ਤੇ ਹਾਲੇ ਤੱਕ ਕਿੱਥੇ ਕਿੱਥੇ ਘੁੰਮ ਕੇ ਆਏ? ਅਸੀਂ ਕਿਹੜੇ ਕਿਹੜੇ ਗੁਰਦੁਆਰੇ ਵੇਖੇ? ਅਸੀਂ ਹੁਣ ਜੀ ਨਨਕਾਣਾ ਸਾਹਿਬ ਆਏ ਹੋਏ ਆ ਤੇ ਗੁਰੂ ਸਾਹਿਬ ਅੱਜ ਮੱਧ ਦੀ ਅਰਦਾਸ ਹੋ ਗਈ, ਕੱਲ ਨੂੰ ਭੋਗ ਪੈਣਗੇ। ਨਗਰ ਕੀਰਤਨ ਦੇਖਿਆ ਤੇ ਹੋਰ ਛੋਟੇ ਗੁਰਦੁਆਰੇ ਆ ਜਿਹੜੇ ਉਹ ਵੀ ਦੇਖੇ ਆ। ਕੱਲ ਨੂੰ ਫਿਰ ਅਸੀਂ ਜਾਵਾਂਗੇ ਪੰਜਾ ਸਾਹਿਬ, ਹਸਨ ਅਬਦਾਲ। ਅੱਛਾ ਅੱਛਾ। ਹਾਂਜੀ। ਅੱਛਾ, ਤੁਹਾਡੇ ਪਿੰਡੋਂ ਨਾਲ ਕੋਈ ਹੋਰ ਵੀ ਆਏ ਨੇ ਲੋਕ? ਸਾਡੇ ਪਿੰਡੋਂ, ਸਾਡੇ ਜ਼ਿਲ੍ਹੇ ਦੇ ਵਿੱਚੋਂ ਸਾਡੇ ਨੇੜ ਦੇ ਜਸਵੰਤ ਸਿੰਘ ਉਹ ਆਏ ਆ। ਬਾਕੀ ਪਹਿਲਾਂ ਆ ਕੇ ਗਏ ਆ 5-4 ਬੰਦੇ ਤੇ ਫਿਰ ਸਾਨੂੰ ਵੀ ਇਹ ਗੱਲ ਦਾ ਪਤਾ ਲੱਗਿਆ ਵੀ ਹਾਂ ਠੀਕ ਆ, ਆਸਾਨੀ ਨਾਲ ਪਾਕਿਸਤਾਨ ਜਾਇਆ ਜਾ ਸਕਦਾ। ਤਾਂ ਫਿਰ ਅਸੀਂ ਵੀ ਮਨ ਬਣਾਇਆ ਤੇ ਕਮੇਟੀ ਵਾਲਿਆਂ ਨੂੰ ਅਸੀਂ ਆਪਣੇ ਪਾਸਪੋਰਟ ਦਿੱਤੇ ਤੇ ਵੀਜ਼ੇ ਸਾਡੇ ਲੱਗ ਗਏ। ਹਾਂਜੀ। ਤੁਹਾਡਾ ਪਹਿਲਾ ਗੇੜਾ ਕਿ ਇਸ ਤੋਂ ਪਹਿਲੇ ਵੀ ਆਏ? ਨਹੀਂ, ਪਾਕਿਸਤਾਨ 'ਚ ਮੇਰਾ ਪਹਿਲਾ ਗੇੜਾ ਜੀ। ਹਾਂਜੀ। ਜਦੋਂ ਤੁਸੀਂ ਆਣਾ ਸੀ, ਤੁਹਾਨੂੰ ਪਤਾ ਲੱਗ ਗਿਆ ਤੁਹਾਡਾ ਵੀਜ਼ਾ ਲੱਗ ਗਿਆ ਤੇ ਉਦੋਂ ਦਿਲ ਦੇ ਵਿੱਚ ਕੋਈ ਗੱਲਬਾਤ ਤੇ ਨਹੀਂ ਆਈ ਕਿ ਯਾਰ ਅਸੀਂ ਜਾਵਾਂਗੇ ਉੱਥੇ ਤੇ ਉਸ ਤੋਂ ਬਾਅਦ ਸਾਨੂੰ ਬਾਹਰ ਦਾ ਵੀਜ਼ਾ ਨਹੀਂ ਮਿਲਣਾ, ਜਾਂ ਕਿਸੇ ਨੇ ਡਰਾਉਣ ਦੀ ਕੋਸ਼ਿਸ਼ ਤੇ ਨਹੀਂ ਕੀਤੀ? ਨਹੀਂ, ਕਈ ਜਿਹੜੇ ਨਵੇਂ ਯਾਤਰੂ ਸੀ ਉਹਨਾਂ ਨੂੰ ਹੁੰਦਾ ਸੀ, ਪਰ ਮੈਂ ਤਕਰੀਬਨ ਸਾਰੀ ਦੁਨੀਆ ਦੇਖੀ ਆ। ਕੁੱਲ ਪਾਕਿਸਤਾਨ ਦੇ ਲੋਕ ਦੁਬਈ 'ਚ, ਸਿੰਗਾਪੁਰ, ਬਾਹਰ ਆਸਟ੍ਰੇਲੀਆ ਵਗੈਰਾ ਸਾਨੂੰ ਮਿਲਦੇ ਰਹਿੰਦੇ ਸੀ। ਸਾਨੂੰ ਪਤਾ ਬਹੁਤ ਖੁੱਲ੍ਹ-ਦੁਲੇ ਲੋਕ ਆ। ਸਾਡਾ ਆਪਣਾ ਘਰ ਆ ਇਹ, ਸਾਡਾ ਪਾਕਿਸਤਾਨ ਸਾਡਾ ਪੇਕਾ ਘਰ ਹੀ ਆ। ਹਾਂਜੀ। ਹੋਰ ਕੋਈ ਨਵੀਂ ਜਨਰੇਸ਼ਨ ਨੂੰ, ਨਵੇਂ ਜਿਹੜੇ ਮੁੰਡੇ ਛੁੰਡੇ ਨੇ, ਇਹਨਾਂ ਨੂੰ ਕੋਈ ਸੁਨਾਹ ਦੇਣਾ ਚਾਹੋ ਜਿਹੜੇ ਡਰਦੇ ਨੇ
ਇੱਧਰਲਾ ਵੀਜ਼ਾ ਲਵਾਉਣ ਵਾਸਤੇ? ਮੈਂ ਤਾਂ ਉਹਨਾਂ ਨੂੰ ਇਹ ਗੱਲ ਕਹੂੰਗਾ, ਜਿਹੜੇ ਪਾਕਿਸਤਾਨ ਦੀ ਆਵਾਮ ਹੈ ਸਾਡੇ ਮਾਪੇ ਆ, ਦਾ ਜਿਵੇਂ ਧੀ ਮਾਪਿਆਂ ਦੇ ਘਰ ਆਉਂਦੀ ਆ ਨਾ, ਤੇ ਇਹਨਾਂ ਰਾਜਮਾ ਪਿਆਰ ਦਿੰਦੇ ਆ, ਕੋਈ ਡਰਨ ਵਾਲੀ ਗੱਲ ਨਹੀਂ ਹੈ। ਇਹ ਵੀ ਆਪਣੇ ਭਰਾ ਸਾਰੇ ਆਪਣੇ ਵੀਰ ਆ, ਤੇ ਬੜਾ ਬਹੁਤ ਜ਼ਿਆਦਾ ਮਤਲਬ ਜੋ ਪ੍ਰਸ਼ਾਸਨ ਆ, ਸਿਵਲ ਪ੍ਰਸ਼ਾਸਨ ਆ, ਆਵਾਮ ਆ, ਆਮ ਲੋਕ ਆ, ਇਸ ਤਰ੍ਹਾਂ ਮਿਲਦੇ ਆ ਕਿ ਜਿਵੇਂ ਸਕੇ ਭੈਣ ਭਰਾ ਹੁੰਦੇ ਆ। ਕਈ ਵਾਰੀ ਆ ਮੈਂ ਦੇਖਦਾ ਬੀਬੀਆਂ ਜਾ ਰਹੀਆਂ ਆਪਣੇ ਹਸਬੈਂਡ ਦੇ ਨਾਲ, ਕੋਈ ਬਹੂ ਬੇਟੀ ਜਾ ਰਹੀ ਆ, ਅਸੀਂ ਉਹਨਾਂ ਦੇ ਕੀ ਲੱਗਦੇ ਆ, ਪਰ ਉਹ ਸਾਨੂੰ ਇਉਂ ਮਿਲਦੀਆਂ ਜਿਵੇਂ ਅਸੀਂ ਉਹਨਾਂ ਦੇ ਹਮ ਜਾਏ ਸਕੇ ਭਰਾ ਹੋ ਜੇ। ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ, ਤੇ ਬਹੁਤ ਸ਼ੁਕਰੀਆ ਜੀ, ਬਹੁਤ ਮਿਹਰਬਾਨੀ। ਸਤਿ ਸ੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਜਸਵੰਤ ਸਿੰਘ ਸੰਧੂ। ਸੰਧੂ, ਕਿਹੜੀ ਸਿਟੀ ਤੋਂ, ਕਿਹੜੇ ਪਿੰਡ ਤੋਂ ਆਏ? ਪਿੰਡ ਤਾਂ ਸਾਡਾ ਇੱਥੇ ਪਾਕਿਸਤਾਨ ਹੀ ਰਹਿ ਗਿਆ, ਅਸੀਂ ਤੇ ਸ਼ਹਿਰ ਉੱਥੋਂ ਆਏ ਹਾਂ ਲੁਧਿਆਣਿਓਂ। ਜੇ ਕਿਹੜਾ ਪਿੰਡ ਸੀ? ਸਾਡਾ ਪਾਕਿਸਤਾਨ ਜ਼ਿਲ੍ਹਾ ਗੁਜਰਾਂਵਾਲਾ, ਰੱਤਾ ਬਾਜਵਾ, ਨੰਦੀਪੁਰ ਦੀ ਨਹਿਰ ਦੇ ਕੰਢੇ ਤੇ। ਅੱਛਾ, ਬਜ਼ੁਰਗ ਤੁਹਾਡੇ 47 ਵੇਲੇ ਉੱਧਰ ਟੁਰ ਗਏ? ਹਾਂਜੀ ਹਾਂਜੀ, ਦਾਦਾ ਮੇਰਾ 10 ਦਿਨ ਪਹਿਲਾਂ ਗੁਜ਼ਰ ਗਿਆ ਸੀ। ਅੱਛਾ, ਤੇ ਅੰਮ੍ਰਿਤਸਰ ਜਾ ਕੇ ਸਾਡੀ ਦਾਦੀ ਗੁਜ਼ਰ ਗਈ, ਮੇਰੇ ਪਿਤਾ ਹੀ ਇਕੱਲੇ ਹੀ ਰਹਿ ਗਏ ਸੀ। ਤੇ ਉਹ ਇਕੱਲੇ ਰਹਿ ਗਏ ਸੀ ਉੱਧਰ? ਸਹੀ ਹੋ ਗਿਆ। ਅੱਛਾ, ਹੁਣ ਇਹ ਦੱਸੋ ਕਿ ਪਹਿਲੀ ਦਫਾ ਇੱਥੇ ਆਏ ਹੋ ਕਿ ਇਸ ਤੋਂ ਪਹਿਲਾਂ ਵੀ ਆ ਚੁੱਕੇ? ਦੂਜੀ ਵਾਰੀ ਆਇਆ ਮੈਂ। ਪਹਿਲਾਂ ਕਿਦੋਂ? ਮੈਂ ਪੁਰਬ ਤੇ ਆਇਆ ਸੀ 19 ਚ। 19 ਚ ਆਏ ਸੀ ਤੁਸੀਂ? ਉਸ ਤੋਂ ਬਾਅਦ 2 ਵਾਰੀ ਟਰਾਈ ਕੀਤਾ, ਇੱਕ ਵਾਰੀ ਕਰੋਨਾ ਪੈ ਗਿਆ, ਦੂਜੀ ਵਾਰੀ ਇਹਨਾਂ ਵੀਜ਼ਾ ਦਿੱਤਾ ਨਹੀਂ, ਤੀਜੀ ਵਾਰੀ ਹੁਣ ਮਿਲਿਆ। ਤੁਹਾਡਾ ਤੇ ਐਕਸਪੀਰੀਅੰਸ ਹੋ ਗਿਆ ਨਾ, ਤੁਸੀਂ ਦੂਸਰੀ ਵਾਰੀ ਆਏ ਹੋ, ਕਿੱਦਾਂ ਦਾ ਲੱਗਦਾ ਇੱਥੇ ਆ ਕੇ? ਦੇਖੋ ਜੀ, ਬੜਾ ਚੰਗਾ ਲੱਗਦਾ। ਮੈਂ ਤਾਂ ਕਈ ਵਾਰੀ ਇਹੀ ਸੋਚਦਾ ਵੀ ਆਪਣੀ ਕਾਰ ਚ ਆਈਏ, ਸਵੇਰੇ ਆ ਕੇ ਤੇ ਸ਼ਾਮ ਨੂੰ ਘਰ ਚਲੇ ਜਾਈਏ। ਬੰਦਾ ਜਾ ਵੀ ਸਕਦਾ, ਕਿਹੜਾ ਦੂਰ ਹੈ? ਕੋਈ ਔਖਾ ਨਹੀਂ, 300 ਕਿਲੋਮੀਟਰ ਹੁੰਦਾ ਕੀ ਹੈ, ਨਾਲੇ ਆਪਣੀ ਗੱਡੀ 150 ਤੋਂ ਘੱਟ ਚੱਲਣੀ ਹੀ ਨਹੀਂ। ਹੋਰ ਤੁਹਾਨੂੰ ਕਿੱਦਾਂ ਦਾ ਪਿਆਰ ਮਿਲਦਾ ਇੱਧਰ ਆ? ਬਹੁਤ ਅੱਛਾ, ਜਿੰਨਾ ਕਹਿ ਲੋ ਉਨਾ ਹੀ ਥੋੜਾ। ਸਾਡੀ ਸਿਕਿਉਰਿਟੀ ਕਿਸ ਤਰ੍ਹਾਂ ਦੀ ਲੱਗੀ? ਬਹੁਤ ਵਧੀਆ, ਬਹੁਤ ਵਧੀਆ। ਅੱਛਾ, ਹੋਰ ਕੋਈ ਸੁਨਾਹ ਦੇਣਾ ਚਾਹੋ ਤੁਸੀਂ ਸਾਡੇ ਅੱਜ ਕੱਲ ਦੇ ਨੌਜਵਾਨਾਂ ਨੂੰ? ਇਹੀ ਦਿਆਂਗੇ। ਪਹਿਲਾਂ ਤਾਂ ਇਹ ਮੈਂ ਕਹਾਂਗਾ ਵੀ ਵੀਜ਼ਾ ਬੰਦਾ 15 ਦਿਨਾਂ ਦਾ ਹੋਣਾ ਚਾਹੀਦਾ। ਸਾਡਾ 8 ਨਾਲ ਕੁਝ ਨਹੀਂ ਬਣਦਾ, 8 ਦਿਨ ਨਾਲ ਕੀ ਬਣਦਾ? ਇੱਕ ਦਿਨ ਆਉਣ 'ਚ ਚਲ ਜਾਂਦਾ, ਇੱਕ ਦਿਨ ਜਾਣ 'ਚ ਚਲ ਜਾਂਦਾ। ਤੇ ਅਸੀਂ ਸਭ ਤੋਂ ਪਹਿਲਾਂ ਤੇ ਜ਼ਿਆਰਤ ਕਰਨੀ ਹੈ ਆਪਣੀ, ਉਦੋਂ ਬਾਅਦ ਕਿਸੇ ਪਾਸੇ ਅਸੀਂ ਕਿਸੇ ਹੋਰ ਜਗ੍ਹਾ ਕੋਈ ਦੇਖਣ ਵਾਲੀ ਸੰਤਾਲੀ ਤੋਂ ਪਹਿਲਾਂ ਦੀ ਤਾਂ ਹੀ ਜਾ ਸਕਦੇ। ਸਾਡੇ ਕੋਲ ਟਾਈਮ ਹੋਏਗਾ, ਜੇ ਟਾਈਮ ਹੀ ਹੈ ਨਹੀਂ ਤੇ ਦੇਖਾਂਗੇ ਅਸੀਂ ਕੀ। ਤੇ ਜਿਹੜਾ ਵੀਜ਼ਾ ਹੈ 15 ਦਿਨਾਂ ਦਾ ਘੱਟ ਤੋਂ ਘੱਟ ਹੋਣਾ ਚਾਹੀਦਾ। ਤੇ ਕਦੀ ਪਿੰਡ ਵੇਖਣ ਨਹੀਂ ਆਏ ਆਪਣਾ? ਪਿੰਡ ਜਾਣ ਨਹੀਂ ਦਿੰਦੇ। ਪਿਛਲੀ ਵਾਰੀ ਬੜੀ ਕੋਸ਼ਿਸ਼ ਕੀਤੀ ਸੀ, ਨਿਕਲਣ ਨਹੀਂ ਦਿੱਤਾ ਉਹਨਾਂ ਨੇ। ਹਾਂਜੀ, ਉਹ ਤੁਹਾਡੇ ਵੀਜ਼ੇ ਦੇ ਵਿੱਚ ਨਹੀਂ ਨਾ ਹੋਣਾ? ਨਹੀਂ ਹੈ ਨਹੀਂ ਵੀਜ਼ੇ ਦੇ ਵਿੱਚ, ਲੇਕਿਨ ਗਵਰਨਮੈਂਟ ਨੂੰ ਚਾਹੀਦਾ ਜਿਨ੍ਹਾਂ ਦੀ ਜੜਾ ਇੱਥੇ ਹੈ। ਮੈਂ ਤੇ ਆਪਣਾ ਜਿਹੜੇ ਸਾਡੇ ਬਜ਼ੁਰਗਾਂ ਨੂੰ ਕਲੇਮ ਮਿਲਿਆ ਸੀ ਉਹਦੇ ਕਾਗਜ਼ ਨਾਲ ਲੈ ਕੇ ਆਇਆ ਵੀ ਕੋਈ ਹਿੰਮਤ ਦਿਖਾਏ ਤੇ ਮੈਂ ਕਾਗਜ਼ ਦਿਖਾ ਦਿਆਂਗਾ ਗਵਰਨਮੈਂਟ ਨੂੰ। ਆ ਵੇਖੋ, ਮੈਂ ਕੋਈ ਜਸੂਸ ਨਹੀਂ ਹੈਗਾ ਜੇ, ਮੈਂ ਆਪਣਾ ਪਿੰਡ ਵੇਖਣ ਆਇਆ ਜੇ। ਚਲੋ ਜੀ, ਅਸੀਂ ਕੋਸ਼ਿਸ਼ ਕਰਾਂਗੇ ਆਪਣੇ ਚੈਨਲ ਦੇ ਥਰੂ ਕਿ ਤੁਹਾਨੂੰ ਵੀਡੀਓ ਬਣਾ ਕੇ ਤੁਹਾਡੇ ਪਿੰਡ ਦੀ ਤੁਹਾਡੇ ਤੱਕ ਪਹੁੰਚਾਈ ਜਾਵੇ। ਕੀ ਕੀ ਵੇਖਣ ਨੂੰ ਦਿਲ ਕਰਦਾ ਆਪਣੇ ਪਿੰਡ ਦਾ? ਪਿੰਡ ਦਾ ਸਭ ਕੁਝ ਦੇਖਾਂਗੇ, ਜਿੱਦਾਂ ਦੀ ਬਜ਼ੁਰਗਾਂ ਦੀ ਹੈਗੀਆਂ। ਪਹਿਲਾਂ ਤਾਂ ਉਸ ਘਰ ਦੀ ਮਿੱਟੀ ਲਵਾਂਗੇ ਜਿੱਥੇ ਸਾਡੇ ਬਜ਼ੁਰਗਾਂ ਦੇ ਅੱਜ ਵੀ ਪੈਰਾਂ ਦੀ ਕੋਈ ਨਾ ਕੋਈ ਕਣ ਜ਼ਰੂਰ ਹੋਏਗਾ। ਆਪਣੇ ਬਜ਼ੁਰਗਾਂ ਦੇ ਨਾਂ ਲੈ ਦਿਓ ਨਾ, ਕੀ ਪਤਾ ਉਹ ਪਿੰਡ ਦੇ। ਮੇਰੇ ਪਿਤਾ ਦਾ ਨਾਮ ਤੇ ਸੋਹਣਾ ਸੀ ਉਸਲੇ, ਵੈਸੇ ਸੋਹਣ ਸਿੰਘ ਸੀ ਨਾਮ, ਸੋਹਣਾ ਕਰਕੇ ਬੁਲਾਉਂਦੇ ਸੀ। ਤੇ ਦਾਦਾ ਜੀ ਨਾਮ ਜਗਤ ਸਿੰਘ, ਤੇ ਉਹਨਾਂ ਦੇ ਅੱਗੋਂ ਜਿਹੜੇ ਪਿਤਾ ਜੀ ਸੀ ਉਹ ਜਯੰਤ ਸਿੰਘ ਸੀਗੇ। ਹਾਂਜੀ, ਚਲੋ ਜੀ, ਕੋਈ ਬਜ਼ੁਰਗ ਅਗਰ ਹੋਇਆ ਉਹਨਾਂ ਦਾ ਅਸੀਂ ਜਾ ਕੇ ਇੰਟਰਵਿਊ ਵੀ ਕਰਾਂਗੇ ਤੇ ਤੁਹਾਨੂੰ ਪਿੰਡ ਵਿਖਾਉਣ ਦੀ ਵੀ ਕੋਸ਼ਿਸ਼ ਕਰਾਂਗੇ। ਉੱਥੇ ਉਸ ਵੇਲੇ ਸਾਡੇ ਪਿਤਾ ਜੀ ਦੇ ਵੇਲੇ ਵਰਿਆਮ ਸਿੰਘ ਲੰਬੜਦਾਰ ਸੀ। ਉਸ ਤੋਂ ਬਾਅਦ ਜਿਹੜੇ ਲੰਬੜਦਾਰ ਨੇ ਉਹ ਇਸ ਵੇਲੇ 90-92 ਸਾਲ ਦੇ ਨੇ, ਉਹ ਹੈਗੇ ਜੀ ਉੱਥੇ। ਅੱਛਾ, ਹੈਗੇ ਨੇ। ਹਾਂਜੀ, ਤੁਹਾਡਾ ਰਾਬਤਾ ਹੁੰਦਾ ਰਹਿੰਦਾ ਹੈ? ਮੇਰੀ ਉੱਥੇ ਇੱਕ ਵਕੀਲ ਸਾਹਿਬ ਹੈਗੇ ਨੇ, ਉਹਨਾਂ ਨਾਲ ਸਾਡਾ ਦੇਸ਼ ਪੰਜਾਬ ਦਾ ਇੱਕ ਗਰੁੱਪ ਬਣਿਆ ਸਾਡਾ, ਉਹਦੇ ਤੇ ਗੱਲਬਾਤ ਹੁੰਦੀ ਰਹਿੰਦੀ ਹੈ ਤੇ ਉਦੋਂ ਵੀਡੀਓ ਦੇ ਉੱਤੇ ਦੇਖ ਲਈਦਾ ਮਾੜਾ ਮੋਟਾ। ਚਲੋ ਜੀ, ਅਸੀਂ ਵੀ ਕੋਸ਼ਿਸ਼ ਕਰਾਂਗੇ ਆਪਣੇ ਚੈਨਲ ਦੇ ਥਰੂ ਤੁਹਾਨੂੰ ਪਿੰਡ ਵਿਖਾਇਆ ਜਾਵੇ ਤੇ ਉੱਥੋਂ ਦੇ ਕਿਸੇ ਬਜ਼ੁਰਗ ਨਾਲ ਗੱਲ ਕਰਵਾਈ ਜਾਵੇ। ਨਵੀਂ ਪੀੜ੍ਹੀ ਨੂੰ ਤਾਂ ਮੈਂ ਇਹੀ ਕਹਾਂਗਾ ਵੀ ਡਰਨ ਦੀ ਕੋਈ ਲੋੜ ਨਹੀਂ ਹੈਗੀ, ਕੋਈ ਐਸੀ ਗੱਲ ਨਹੀਂ। ਆਪਣਾ ਆਓ ਇੱਥੇ, ਉਹਦਾ ਵੀਜ਼ਾ ਜਿੱਥੇ ਮਰਜ਼ੀ ਜਾਓ, ਤੁਹਾਡਾ ਵੀਜ਼ਾ ਲੱਗੇਗਾ ਹੀ ਲੱਗੇਗਾ। ਜੇ ਇਹ ਗੱਲ ਹੁੰਦੀ ਤਾਂ ਪਾਕਿਸਤਾਨ ਵਾਲਿਆਂ ਨੂੰ ਵੀਜ਼ਾ ਹੀ ਕੋਈ ਨਾ ਦਿੰਦਾ ਕਿਸੇ ਵੀ ਦੇਸ਼ 'ਚ, ਜੇ ਇਹ ਗੱਲ ਹੋਵੇ ਤਾਂ। ਇਹ ਸਿੱਧੀ ਗੱਲ ਇਹ ਸੋਚਣ ਵਾਲੀ ਹੈ, ਲੰਬੀਆਂ ਚੌੜੀਆਂ 'ਚ ਤਾਂ ਪੈਣ ਦੀ ਲੋੜ ਹੀ ਨਹੀਂ। ਮੀਡੀਆ ਨੂੰ ਕਹਾਂਗਾ ਚੰਗਾ ਸੰਦੇਸ਼ ਦਿਓ, ਮਾੜਾ ਸੰਦੇਸ਼ ਕਿਸੇ ਨੂੰ ਨਾ ਦਿਓ, ਕਿਉਂਕਿ ਆਪਣੀ ਮਸ਼ਹੂਰੀ ਕਰਨ ਵਾਸਤੇ ਤੁਸੀਂ ਕੁਝ ਨਾ ਕੁਝ ਕਹਿ ਦਿੰਦੇ ਹੋ, ਮਗਰੋਂ ਕਲੇਸ਼ ਪੈ ਜਾਂਦੇ ਨੇ। ਉਸ ਗੱਲ ਨੂੰ ਕਲੀਅਰ ਕਰਨਾ ਹੀ ਮੁਸ਼ਕਲ ਹੋ ਜਾਂਦਾ ਹੈ। ਤੇ ਇਸ ਕਰਕੇ ਬਾਕੀ ਇੱਥੇ ਅਸੀਂ ਆ ਕੇ ਬਹੁਤ ਖੁਸ਼ ਹਾਂ। ਅਸੀਂ ਹੁਣ ਦੂਜੀ ਵਾਰੀ ਆ ਗਏ ਹਾਂ, ਪਹਿਲੀ ਵਾਰੀ ਆਇਆ ਸੀ ਬਾਕੀ ਪਿਆਸ ਰਹਿ ਗਈ ਸੀ, ਹੁਣ ਦੂਜੀ ਵਾਰੀ ਆਇਆ ਪਿਆਸ ਹੋਰ ਵੱਧ ਗਈ ਹੈ। ਤੇ ਇਹਦਾ ਸਿੱਧਾ ਜਿਹਾ ਮਤਲਬ ਹੈ ਕਿ ਬਾਰ-ਬਾਰ ਅਸੀਂ ਆਉਣਾ ਚਾਹੁੰਦੇ ਹਾਂ। ਤੇ ਤਾਰਾਂ ਹਟਾਓ ਤੇ ਸਾਨੂੰ ਸਿੱਧੇ ਆਉਣ ਦਿਓ ਇੱਥੇ। ਬਹੁਤ ਮਿਹਰਬਾਨੀ ਜੀ, ਬੜਾ ਚੰਗਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ, ਸ਼ੁਕਰੀਆ ਜੀ। ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਦਬਾ ਦਿਓ ਨਵੀਆਂ ਵੀਡੀਓ ਦੇਖਣ ਵਾਸਤੇ।